ਪੰਜਾਬ ਸਰਕਾਰ ਕਹਿੰਦੇ ਨਵੀਂ ਕੋਈ ਸਿੱਖਿਆ ਨੀਤੀ ਲਿਆ ਰਹੀ ਹੈ ਸ਼ਰਮਾ ਜੀ। ਪ੍ਰਵੀਨ ਜੀ, ਪੰਜਾਬ ਦੇ ਮੰਤਰੀ ਨੇ ਬੈਂਸ ਸਾਹਿਬ ਸਿੱਖਿਆ ਮੰਤਰੀ, ਤੇ ਉਹਨਾਂ ਨੇ ਬਕਾਇਦਾ ਤੌਰ ਤੇ ਗੱਲ ਸਾਂਝੀ ਕੀਤੀ ਹੈ ਕਿ ਬਿਲਕੁਲ ਜੀ ਅਸੀਂ ਖਰੜਾ ਤਿਆਰ ਕਰਾ ਰਹੇ ਹਾਂ ਨਵੀਂ ਸਿੱਖਿਆ ਨੀਤੀ ਦਾ। ਉਹਦੇ ਲਈ ਬਕਾਇਦਾ ਤੌਰ ਤੇ 12 ਮੈਂਬਰੀ ਇੱਕ ਕਮੇਟੀ ਬਣਾਉਣ ਜਾ ਰਹੇ ਹਾਂ, ਜਿਹੜੀ ਕਮੇਟੀ ਸਾਰਾ ਕੁਝ ਦੇਖੂਗੀ। ਵੈਸੇ ਤਾਂ ਮੇਰਾ ਮੰਨਣਾ ਹੈ ਕਿ ਜੇਕਰ 2 ਕਮੇਟੀਆਂ ਬਣਾਉਂਦੇ ਸ਼ਾਇਦ ਜ਼ਿਆਦਾ ਚੰਗਾ ਰਹਿੰਦਾ। ਇਹ ਕਹਿੰਦੇ ਕਿ ਪੰਜਾਬ ਦੇ ਅੰਦਰ ਪ੍ਰਾਈਵੇਟ ਸਕੂਲਾਂ ਦੇ ਮਤਲਬ ਜਿਹੜਾ ਪ੍ਰਚਾਰ ਪ੍ਰਸਾਰ ਹੈ ਜਾਂ ਉਹਨਾਂ ਦਾ ਦਿਖਾਵਾ ਕਲਚਰ ਹੈ, ਉਹਦੇ ਬਰਾਬਰ ਅਸੀਂ ਸਿੱਖਿਆ ਦਾ ਪੱਧਰ ਇੰਨਾ ਉੱਚਾ ਕਰਨਾ ਸਰਕਾਰੀ ਸਕੂਲਾਂ ਦਾ। ਜੇ ਇਹ ਵਿਚਾਰ ਹੈ ਤਾਂ ਚੰਗੀ ਸੋਚ ਹੈ, ਠੀਕ ਹੈ ਨਾ। ਇਸ ਵਿਚਾਰ ਨਾਲ ਜੇਕਰ ਇਹ ਕਮੇਟੀ ਦਾ ਗਠਨ ਹੋਇਆ ਕਿ ਅਸੀਂ ਉਸ ਮਿਆਰ ਦੇ ਸਕੂਲ ਬਣਾਉਣੇ ਨੇ, ਉਸ ਮਿਆਰ ਦਾ ਸਿੱਖਿਆ ਆਪਣਾ ਪੱਧਰ ਬਣਾਉਣਾ ਤਾਂ ਕਿ ਬੱਚਿਆਂ ਦੇ ਬੋਝ ਨਾ ਲੱਗੇ ਪਰ ਗਿਆਨ 'ਚ ਵਾਧਾ ਹੋਵੇ, ਉਹਦੇ ਲਈ ਜੇਕਰ ਇਹ ਕਮੇਟੀ ਦਾ ਗਠਨ ਹੋ ਰਿਹਾ ਤਾਂ ਸਹੀ ਹੈ। ਪਰ ਮੈਂ ਜਿਹੜੀ 2 ਕਮੇਟੀਆਂ ਦੀ ਗੱਲ ਕਰ ਰਿਹਾ ਮੈਂ ਉਹਦੇ ਪਰ ਵੀ ਆਊਂਗਾ। ਮੈਂ ਦੱਸਦਾ ਜੀ, ਪੰਜਾਬ ਇਹ ਕਹਿੰਦੇ ਕਿ ਨਵੀਂ ਜਿਹੜੀ ਐਜੂਕੇਸ਼ਨ ਪਾਲਿਸੀ ਅਸੀਂ ਬਣਾਉਣੀ ਹੈ ਉਹਦੇ ਲਈ ਬਕਾਇਦਾ ਤੌਰ ਤੇ 5 ਪ੍ਰਿੰਸੀਪਲ ਤੇ 7 ਮਤਲਬ ਸਿੱਖਿਆ ਦੇ ਮਾਹਰ ਉਹਦੇ ਵਿੱਚ ਹੋਣਗੇ, ਜਿਨ੍ਹਾਂ ਚੋਂ ਇਹਨਾਂ ਨੇ ਬਕਾਇਦਾ ਤੈਅ ਕੀਤਾ ਕਿ 12 ਮੈਂਬਰੀ ਕਮੇਟੀ 'ਚ 5 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ, 5 ਹੋਰ ਜਿਹੜੇ ਮੈਂਬਰ ਲੈਣੇ ਨੇ ਉਹਨਾਂ ਚੋਂ ਸਰਕਾਰੀ ਸਕੂਲ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਹੁੰਦੇ ਨੇ ਸਾਡੇ, ਉਹਨਾਂ ਦੇ ਵਿੱਚ ਲੈਕਚਰਰ, ਠੀਕ ਹੈ ਜੀ, ਜਾਂ ਉਹਨਾਂ ਦੇ ਹੈਡਮਾਸਟਰ ਜਾਂ ਸਾਇੰਸ ਤੇ ਜਾਂ ਇੱਕ DPI ਵਗੈਰਾ, ਹੈ ਨਾ। ਇਹਨਾਂ ਚੋਂ ਮੈਂਬਰ ਲੈਣੇ ਆ 5, ਇੱਕ ਮੈਂਬਰ ਹਰ ਤਰ੍ਹਾਂ ਦਾ ਆਜੂਗਾ, ਜਿਵੇਂ ਇੱਕ ਲੈਕਚਰਰ ਲੈ ਲਿਆ, ਇੱਕ ਹੈਡਮਾਸਟਰ ਲੈ ਲਿਆ, ਇੱਕ ਸਾਇੰਸ ਦਾ ਮਾਸਟਰ ਲੈ ਲਿਆ, ਇੱਕ DPI ਲੈ ਲਿਆ, ਏਦਾਂ ਹੀ ਲੈ ਕੇ 5 ਮੈਂਬਰ ਇਹ ਬਣਾਉਣੇ ਨੇ। 5 ਮੈਂਬਰ ਸਿੱਧੇ ਪ੍ਰਿੰਸੀਪਲ ਹੋਣਗੇ, ਠੀਕ ਹੈ। ਇਹ 10 ਮੈਂਬਰੀ ਕਮੇਟੀ ਇਹ ਹੋਊਗੀ। 2 ਸਪੈਸ਼ਲ ਮੈਂਬਰ ਨੇ ਜਿਨ੍ਹਾਂ ਦੇ ਆਪਣੇ ਮਨੀਸ਼ ਪੁਰੀ ਤੇ ਸੁਸ਼ੀਲ ਕੁਮਾਰ ਗੋਇਲ, ਹੋ ਸਕਦਾ ਦਿੱਲੀ ਦੁੱਲੀ ਵਾਲਾ ਹੋਵੇ ਇਹਨਾਂ ਚੋਂ ਕੋਈ, ਹੈ ਨਾ ਜੀ। ਸੋ 2 ਮੈਂਬਰ ਇਹ ਨੇ ਜੀ। ਇਹ 12 ਮੈਂਬਰੀ ਕਮੇਟੀ ਇਹ ਸਕੂਲਾਂ 'ਚ ਜਾਊਗੀ ਜੀ। ਜਿਹੜਾ ਪੰਜਾਬ ਦਾ ਇਸ ਮੌਕੇ ਸਭ ਤੋਂ ਵਧੀਆ ਨਤੀਜਾ ਦੇਣ ਵਾਲਾ ਸਕੂਲ ਆ ਉੱਥੇ ਵੀ ਜਾਣਗੇ, ਜਿਹੜਾ ਸਭ ਤੋਂ ਘਟੀਆ ਨਤੀਜਾ ਦੇਣ ਵਾਲਾ ਸਕੂਲ ਆ ਉੱਥੇ ਵੀ ਜਾਣਗੇ। ਸ਼ਹਿਰੀ ਸਕੂਲਾਂ ਦੀ ਵੀ ਐਵਰੇਜ 'ਚ ਉਨੇ ਹੀ ਸਕੂਲ ਚੈੱਕ ਹੋਣਗੇ, ਪਿੰਡਾਂ ਦੇ ਸਕੂਲ ਵੀ ਉਨੇ ਚੈੱਕ ਹੋਣਗੇ, ਬਾਰਡਰ ਖੇਤਰ ਦੇ ਸਕੂਲ ਵੀ ਚੈੱਕ ਹੋਣਗੇ। ਤੇ ਇਸ ਦੇ ਵਿੱਚ ਸਿੱਖਿਆ ਦੇ ਲਈ ਕੀ ਲੋੜ ਹੈ, ਕਿਹੋ ਜਿਹੀ ਨੀਤੀ ਦੀ ਲੋੜ ਹੈ, ਕਿਹੋ ਜਿਹੀ ਪੜ੍ਹਾਈ ਦੇ ਪੱਧਰ ਦੀ ਲੋੜ ਹੈ, ਕਿਹੋ ਜਿਹੀਆਂ ਕਿਤਾਬਾਂ ਦੀ ਲੋੜ ਹੈ, ਅਧਿਆਪਕਾਂ ਲਈ ਕਿਹੜੀਆਂ ਕਮੀਆਂ ਨੇ, ਉਹਦੀ ਇੱਕ ਸਮੀਖਿਆ ਰਿਪੋਰਟ ਤਿਆਰ ਕਰਨੀ ਹੈ ਇਹਨਾਂ ਨੇ ਜੀ। ਪਰ ਇਹਦੇ ਨਾਲ ਜਿਹੜਾ ਇਹਨਾਂ ਨੂੰ ਕੰਮ ਦਿੱਤਾ, ਉਹ ਕੰਮ ਦਿੱਤਾ ਕਿ ਕਿੱਥੇ ਪੀਣ ਵਾਲੇ ਪਾਣੀ ਦੀ ਕਮੀ ਆ, ਠੀਕ ਹੈ, ਕਿੱਥੇ ਬਾਥਰੂਮ ਬਣਾਉਣੇ ਨੇ ਜੀ, ਕਿੱਥੇ ਕਮਰੇ ਦਾ ਲੈਂਟਰ ਪੈਣ ਵਾਲਾ ਹੈ, ਕਿੱਥੇ ਪ੍ਰਿੰਸੀਪਲ ਦੇ ਲਈ ਕੁਰਸੀਆਂ ਮੇਜ਼ ਚਾਹੀਦੇ ਨੇ, ਕਿੱਥੇ ਜਵਾਕਾਂ ਲਈ ਕੁਛ ਇਹੋ ਜਿਹੇ ਸਾਧਨ ਦੀ ਲੋੜ ਹੈ, ਕਿੱਥੇ ਪਖਾਨੇ ਬਣਾਉਣੇ ਨੇ, ਕਿੱਥੇ ਗਰਾਊਂਡ ਚਿੱਟਾਂ ਲਵਾਉਣੀਆਂ ਨੇ, ਕਿੱਥੇ ਕੱਚਾ ਕਰਨਾ, ਕਿੱਥੇ ਪੱਕਾ। ਇਹ ਵੀ ਕੰਮ ਇਹ ਕਮੇਟੀ ਦੇਖੀ। ਮੈਨੂੰ ਲੱਗਦਾ ਕਿ ਇਹਦੇ ਲਈ 2 ਵੱਖਰੀ ਕਮੇਟੀ ਚਾਹੀਦੀ। ਜੇ ਇੱਕੋ ਕਮੇਟੀ ਨੂੰ ਇਹ ਸਾਰਾ ਹਿਸਾਬ ਕਿਤਾਬ ਦੇਤਾ ਤੇ ਕਿਤੇ ਐ ਨਾ ਹੋਵੇ ਜਨਾਬ ਇਹਨਾਂ ਦਾ ਸਾਰਾ ਧਿਆਨ ਫਿਰ ਨਿਰਮਾਣ ਵਾਲੇ ਕਾਰਜ ਤੇ ਰਹੇ ਵੀ ਕਿ ਆਪਾਂ ਪ੍ਰਿੰਸੀਪਲ ਔਰ ਮੁੱਖ ਮਾਸਟਰ ਵਾਲਾ ਅਧਿਆਪਕ ਵਾਲਾ ਕੰਮ ਛੱਡ ਕੇ ਆਪਾਂ ਠੇਕੇਦਾਰ ਵਾਲਾ ਕੰਮ ਦੇਖ ਲਈਏ ਜੀ ਜੀ। ਕਿਉਂਕਿ ਜਿਹੋ ਜਿਹੀ ਮਾਨਸਿਕਤਾ ਸਾਡੀ ਬਣ ਗਈ ਆ ਉਹਦੇ ਵਿੱਚੋਂ ਮੈਨੂੰ ਇਹ ਫਿਕਰ ਆ। ਮੈਂ ਨਹੀਂ ਕਹਿੰਦਾ ਕਿ ਇੱਥੇ ਸਾਰੇ ਭ੍ਰਸ਼ਟਾਚਾਰੀ ਨੇ ਜੀ ਜੀ, ਪਰ ਇਹ ਇੱਕ ਫਿਕਰ ਹੈ ਕਿ ਤੁਹਾਨੂੰ ਫਿਰ ਦੁੱਧ ਦਾ ਫੂਕਿਆ ਲੱਸੀ ਨੂੰ ਵੀ ਫੂਕਾ ਮਾਰ ਕੇ ਪੀਂਦਾ ਨਾ। ਅੱਜ ਤਾਂ ਇਹੋ ਜਿਹਾ ਕੁਛ ਦੇਖਿਆ ਹਾਲ ਪੰਜਾਬ ਦਾ। ਸਰਕਾਰਾਂ ਬਦਲਦੀਆਂ ਰਹੀਆਂ ਪਰ ਸਾਡਾ ਸਿਸਟਮ, ਮਤਲਬ ਜੇ ਅੱਜ ਵੀ ਤੁਹਾਨੂੰ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੀ ਗੱਲ ਕਰਨੀ ਪਵੇ, ਅੱਜ ਵੀ ਸਰਕਾਰੀ ਸਕੂਲਾਂ 'ਚ ਪੀਣ ਵਾਲੇ ਪਾਣੀ ਔਰ ਬਾਥਰੂਮਾਂ ਦੀ ਗੱਲ ਕਰਨੀ ਪਵੇ, ਇਹਦਾ ਮਤਲਬ ਫਿਰ ਘਪਲੇ ਹੀ ਹੋਏ ਨੇ ਨਾ ਜੀ। ਤੇ ਫਿਰ ਹੁਣ ਜੇ ਕਮੇਟੀ ਨੂੰ ਵੀ ਤੁਸੀਂ ਸਿਮੈਂਟ ਦਾ ਹਿਸਾਬ ਕਿਤਾਬ ਲਾਉਣ ਲਾਤਾ, ਕੱਲ ਨੂੰ ਇਹ ਆਪਣੇ ਥੱਲੇ ਨਾ ਗਿਣ ਲਾ ਜਾਣ ਕਿ ਇੰਨਾ ਮੈਨੂੰ ਚਾਹੀਦੀ, ਇੰਨੇ ਥੱਲੇ ਮੇਰੇ ਘਰ ਨੂੰ ਪਾ ਲਓ ਵਿੱਚ। ਸੋ ਇਸ ਲਈ ਸਿੱਖਿਆ ਵਾਲਿਆਂ ਨੂੰ ਸਿੱਖਿਆ ਦਾ ਕੰਮ ਇਹ ਦਿਓ ਭਾਈ, ਨਿਰਮਾਣ ਵਾਲੇ ਕੰਮ ਲਈ ਹੋਰ ਬੰਦੇ ਲਾ ਲਓ। ਸੋ ਇਸ ਲਈ ਵੱਖਰੀ, ਪਰ ਪੰਜਾਬ ਸਰਕਾਰ ਦੇਖਦੇ ਆ ਜੀ ਹੁਣ ਇਸ ਮਸਲੇ ਦੀ ਕਿਵੇਂ ਅੱਗੇ ਵਧਦੀ ਆ। ਬਕਾਇਦਾ ਤੌਰ ਤੇ ਕਿਹਾ ਗਿਆ ਕਿ ਹਾਂਜੀ ਅਸੀਂ ਇੱਕ ਐਡਵਾਈਜ਼ਰੀ ਕਮੇਟੀ, ਇੱਕ ਸਲਾਹਕਾਰ ਬੋਰਡ ਇਹਦਾ ਗਠਨ ਕਰ ਦਿੱਤਾ ਤੇ ਇਹ ਕਮੇਟੀ ਨੂੰ ਪੂਰਾ ਪੰਜਾਬ ਦਾ ਦੌਰਾ ਕਰਕੇ ਆਪਣੀ ਰਿਪੋਰਟ ਤਿਆਰ ਕਰੂਗੀ। ਉਸ ਤੋਂ ਬਾਅਦ ਨਵੀਂ ਸਿੱਖਿਆ ਨੀਤੀ ਅਸੀਂ ਲਾਗੂ ਕਰਾਂਗੇ। ਜੀ 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 ਜੀ।